व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਗੱਲਬਾਤ ਕਰਾਂਗੇ ਕਿ ਯੂਕਰੇਨ ਦੇ ਮੁੱਦੇ ਤੇ ਭਾਰਤ ਦੇ ਰੂਸ ਪੱਖੀ ਸਟੈਂਡ ਨੂੰ ਲੈ ਕੇ ਅਮਰੀਕਾ ਤੇ ਯੂਰਪੀਅਨ ਦੇਸ਼ ਭਾਰਤ ਨਾਲ ਬਹੁਤ ਖਫਾ ਨੇ ਔਰ ਚੀਨ ਵੱਲੋਂ LAC ਦੇ ਉੱਤੇ ਹਾਟ ਸਪ੍ਰਿੰਗਸ ਬਾਰਡਰ ਤੇ 3 ਵੱਡੇ ਸੈੱਲ ਟਾਵਰ ਬਣਾਉਣ ਦੀਆਂ ਖਬਰਾਂ ਹਨ। ਪਰ ਇਸ ਮੁੱਦੇ ਤੇ ਭਾਰਤ ਵੱਲੋਂ ਪੂਰੀ ਤਰ੍ਹਾਂ ਮੂੰਹ ਦੇ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਯੂਕਰੇਨ ਦੇ ਮੁੱਦੇ ਤੇ ਭਾਰਤ ਦੇ ਉੱਤੇ ਕਾਫੀ ਪ੍ਰੈਸ਼ਰ ਅਮਰੀਕਾ ਦਾ ਵੀ, ਯੂਰਪੀਅਨ ਕੰਟਰੀਜ਼ ਦਾ ਵੀ ਹੈ। ਹਾਲਾਂ ਯੂਕੇ ਦਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਾ ਰਿਹਾ ਭਾਰਤ, ਗੁਜਰਾਤ 'ਚ ਉਹਨੂੰ ਵੈਲਕਮ ਕੀਤਾ ਜਾਏਗਾ। ਵਿੱਚੋਂ ਇਹ ਵੀ ਹੈ ਜੀ ਨਹੀਂ ਉਹ ਭਾਰਤ ਨੂੰ ਯੂਕਰੇਨ 'ਤੇ ਲੈਕਚਰ ਨਹੀਂ ਦੇਣਗੇ, ਫਲਾਣਾ ਨਹੀਂ ਹੋਏਗਾ। ਲੇਕਿਨ ਇਹ ਹੋ ਹੀ ਨਹੀਂ ਸਕਦਾ ਵੀ ਯੂਕਰੇਨ ਤੋਂ ਬਿਨਾਂ ਕੋਈ ਗੱਲ ਹੋਏ। ਸੋ ਇਸ ਸਾਰੇ ਦੇ ਚਲਦਿਆਂ ਇਹ ਇੱਕ ਜਿਸ ਨੂੰ ਤੁਸੀਂ ਕਹੋ ਕਿ ਵੀ ਯੂਨੀਕ ਸਿਚੁਏਸ਼ਨ ਜਾਂ ਆਇਰਨੀ ਆਫ ਦਾ ਸਿਚੁਏਸ਼ਨ ਕਹੋ ਕਿ ਇਸ ਵੇਲੇ ਯੂਕਰੇਨ ਦੇ ਮੁੱਦੇ ਤੇ ਰਸ਼ੀਆ, ਚਾਈਨਾ, ਭਾਰਤ ਇੱਕ ਪੇਜ ਤੇ ਆ ਗਏ ਕਿਉਂਕਿ ਕੋਈ ਵੀ ਕੰਡੈਮ ਕਰਨ ਨੂੰ ਤਿਆਰ ਨਹੀਂ ਹੈ ਰੂਸ ਨੂੰ। ਲੇਕਿਨ ਦੂਸਰੇ ਪਾਸੇ ਕਿਉਂਕਿ ਭਾਰਤ ਜਿਸ ਕਦਰ ਕੁਆਡ ਦਾ ਮੈਂਬਰ ਸੀ ਔਰ ਅਮਰੀਕਾ ਔਰ ਦੂਜੇ ਨਾਲ ਸਾਂਝ ਸੀ, ਉਸ ਪ੍ਰੈਸ਼ਰ ਦੇ ਚਲਦਿਆਂ ਭਾਰਤ ਨੂੰ ਇਹ ਅੱਖਾਂ ਵੀ ਦਿਖਾਈਆਂ ਜਾ ਰਹੀਆਂ। ਜਿਵੇਂ ਡਿਪਟੀ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਨੇ ਜਾ ਕੇ ਦਿੱਲੀ 'ਚ ਇਹਨਾਂ ਨੂੰ ਕਿਹਾ ਕਿ ਭਾਈ ਦੇ ਕਨਸੀਕੁਐਂਸਿਸ ਲਈ ਵੀ ਤਿਆਰ ਰਹੋ। ਜੇ ਕੱਲ੍ਹ ਨੂੰ ਚੀਨ ਨੇ LAC ਦੇ ਉੱਤੇ ਹਮਲਾ ਕੀਤਾ ਤਾਂ ਰੂਸ ਤੁਹਾਡੀ ਮਦਦ ਲਈ ਨਹੀਂ ਆਏਗਾ। ਪਰ ਮਤਲਬ ਜਦੋਂ ਤੁਸੀਂ ਕਹਿੰਦੇ ਹੋ ਕਨਸੀਕੁਐਂਸ ਲਈ ਕਿ ਰੂਸ ਤਾਂ ਆਏਗਾ ਨਹੀਂ, ਅਸੀਂ ਵੀ ਜਿਹੜਾ ਤੁਹਾਡੇ ਨਾਲ ਨਹੀਂ ਖਲੋਣਾ ਹੈ। ਹੁਣ ਇਸ ਸਭ ਦੇ ਚਲਦਿਆਂ ਮੈਂ ਸਮਝਦਾ ਵੀ ਚਾਈਨਾ ਨੇ ਜਿਹਨੂੰ ਜਿਹੜਾ ਕੈਰਟ ਐਂਡ ਸਟਿਕ ਪਾਲਿਸੀ ਵਾਂਗ ਇੱਕ ਪਾਸੇ ਤਾਂ ਭਾਰਤ ਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਭਾਈ ਇਹ ਤੁਹਾਡਾ ਕੱਪ ਆਫ ਕੇਕ ਨਹੀਂ ਹੈ, ਤੁਸੀਂ ਸਾਊਥ ਚਾਈਨਾ ਸੀ 'ਚ ਔਰ ਉਸ ਸਾਰੇ 'ਚ ਕੁਆਡ ਔਰ ਦੂਜਾ ਹਿੱਸਾ ਬਣ ਕੇ ਇਹ ਸਾਡਾ ਵਿਰੋਧ ਕਰੋ। ਪਰ ਨਾਲ ਦੀ ਨਾਲ ਉਹ ਇਹ ਵੀ ਇਹਨਾਂ ਨੂੰ ਮੈਸੇਜ ਦੇ ਰਿਹਾ ਕਿ ਭਾਈ ਤੁਸੀਂ ਜੇ ਇਹਨਾਂ ਦੇ ਨਾਲ ਹੀ ਖਲੋਣਾ ਹੈ ਤੇ ਅਸੀਂ, ਕਿਉਂਕਿ ਜਦੋਂ 15 ਮੀਟਿੰਗਸ ਇਹਨਾਂ ਦੀਆਂ ਕਮਾਂਡਰ ਲੈਵਲ ਦੀਆਂ ਹੋਈਆਂ, ਭਾਰਤ ਦੀ ਪੋਜੀਸ਼ਨ ਸੀ ਕਿ ਜੀ ਤੁਸੀਂ ਜਿਹੜਾ ਹੌਟ ਸਪਰਿੰਗਸ ਤੋਂ ਔਰ ਡੈਪਸੋਂਗ ਔਰ ਦੂਸਰੇ ਜਿਹੜੇ ਫਰੰਟ ਨੇ ਉਹਨਾਂ ਤੋਂ ਪਿੱਛੇ ਹਟੋ। 1-2 ਤੋਂ ਉਹਨਾਂ ਨੇ ਉਹਨਾਂ ਕੁ ਰੱਖ ਕੇ ਬਾਕੀ ਉਹਨਾਂ ਨੇ ਉੱਥੇ ਕੀਤਾ। ਔਰ ਹੁਣ ਇੱਕ ਪਾਸੇ ਭਾਰਤ ਫਸਿਆ ਹੋਇਆ ਉਸ ਕੜਿੱਕੀ ਦੇ ਵਿੱਚ, ਪਰ ਚਾਈਨਾ ਆਪਣਾ ਕੰਮ LAC ਦੇ ਉੱਤੇ ਕਰ ਰਿਹਾ ਜੋ ਅਮਰੀਕਾ ਨੇ ਇਹਨਾਂ ਨੂੰ ਆਲਰੇਡੀ ਧਮਕੀ ਦਿੱਤੀ ਹੈ। ਔਰ ਇਹਨਾਂ ਦਾ ਆਪਣੀ ਖਬਰ ਟਾਈਮਸ ਆਫ ਇੰਡੀਆ ਦੀ ਅੱਜ ਪ੍ਰਮੁੱਖ ਖਬਰ ਹੈ, ਬੀਜਿੰਗ ਹੈਜ਼ ਬਿਲਟ 3 ਸੈੱਲ ਟਾਵਰਸ ਨੀਅਰ ਹੌਟ ਸਪਰਿੰਗ ਸੇਜ਼ ਹਰਡਰਸ। ਹੁਣ ਸਰਕਾਰੀ ਇਹਨਾਂ ਨੇ ਤਾਂ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ, ਆਫੀਸ਼ੀਅਲੀ ਕੋਈ ਬਿਆਨ ਨਹੀਂ ਹੈ। ਹੁਣ ਉਹ ਜਿਹੜੇ ਉਸ ਖਿੱਤੇ ਦੇ ਕਿਉਂਕਿ ਉਹ ਸਾਰਾ ਇੱਕ ਜੰਗਲੀ ਹਿੱਸਾ ਹੈ, ਜਿਸ ਕਿਸਮ ਦਾ ਪਹਾੜ, ਚਟਾਨਾਂ, ਬਹੁਤ ਸਾਰੇ ਗਵਾਲੇ, ਸ਼ੈਫਰਡ ਇੱਧਰ ਉੱਧਰ ਜਿਹੜੇ ਨੇ ਉਹ ਘੁਮਾਉਂਦੇ ਨੇ। ਔਰ ਇਹ ਇਹਨਾਂ ਦੀ ਖਬਰ ਹੈ ਕਿ ਚਾਈਨਾ ਹੈਜ਼ ਇੰਸਟਾਲਡ 3 cell phone towers close to Indian side near hot springs in Ladakh. Herders returning from winter pasture land said, indicating Beijing may be looking at building a settlement and expanding military presence in the area that was amongst the site where the two armies had faced off in 2020. ਕਿ ਜਿਹੜੇ ਗਵਾਲੇ ਉਸ ਪਾਸਿਓਂ ਮੁੜੇ ਨੇ ਜਦੋਂ ਹੁਣ ਵਿੰਟਰ ਖਤਮ ਹੋ ਰਹੀ ਹੈ, ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਉੱਥੇ ਵੱਡੇ ਜਿਹੜੇ 3 ਉਹਨਾਂ ਨੇ ਸੈੱਲ ਟਾਵਰਸ ਲਾਏ ਨੇ ਔਰ ਇਹ ਇਹਨਾਂ ਦਾ ਹੈ। ਔਰ ਥਾਵਾਂ ਨੇ ਕੌਨਚੌਕ, ਸਟੈਂਜ਼ਨ, who represents the border constituency in Chashul in Ladakh Autonomous Hill Council, said installations of cell phone towers in such a remote location by China underlines poor communication infrastructure in border villages on the Indian side. ਕਿ ਉਹਨਾਂ ਨੇ ਤਾਂ ਉਹ ਆਪਣੀ ਮਿਲਟਰੀ ਛਾਉਣੀ ਵੀ ਬਣਾਉਣਗੇ, ਸੈੱਲ ਟਾਵਰਸ ਉਹਨਾਂ ਦਾ ਸਫਿਸਟੀਕੇਟ ਕਮਿਊਨੀਕੇਸ਼ਨ ਟੂਲ ਹੈ। ਅਤੇ ਸਾਡੇ ਹਾਲ ਉਹ ਕਹਿੰਦਾ ਵੀ ਇਹ ਹੈ ਕਿ ਦੇ ਆਰ ਸੈਟਿੰਗ ਅਪ 4G ਟਾਵਰਸ ਇਨ ਸੱਚ ਆਈਸੋਲੇਟਿਡ ਏਰੀਆਜ਼, ਕਿ ਉਹ ਤਾਂ 4G ਟਾਵਰ ਬਣਾਏ ਨੇ। ਦੇਅਰ ਹਰਡਰਸ ਵਿਲ ਨਾਓ ਸਟੇ ਕਨੈਕਟਿਡ, ਉਹਨਾਂ ਦੇ ਅੱਜ ਜਿਹੜੀ ਕਨੈਕਟਿਡ ਰਹਿਣਗੇ। ਅਵਰ ਗ੍ਰੇਜ਼ੀਅਰਸ ਫਾਲ ਆਫ ਦਾ ਗ੍ਰਿਡ ਵੰਸ ਦੇ ਮੂਵ ਆਊਟ ਵਿਦ ਦ ਲਾਈਵ ਸਟਾਕ, ਕਿ ਵੀ ਅਸੀਂ ਜਦੋਂ ਆਪਣੇ ਪਸ਼ੂ ਲੈ ਕੇ ਨਿਕਲੇ ਔਰ ਅਸੀਂ ਤਾਂ ਆਊਟ ਆਫ ਟੱਚ ਹੋਵਾਂਗੇ ਸਾਰੇ 'ਚੋਂ। ਐਕਸੈਪਟ 2 all border villages are still on 2G service that is patchy at best and lack signal strength, ਕਿ 2G ਤੇ ਹੈ ਔਰ ਉਹ ਕਦੇ ਆਉਂਦਾ ਹੈ ਸਿਗਨਲ, ਕਦੇ ਨਹੀਂ ਆਉਂਦਾ।
ਔਰ ਇਹ ਉਹਨਾਂ ਨੇ ਔਰ ਇਹ ਦਰਸ਼ਕ ਦੇਖ ਸਕਦੇ ਨੇ ਲਦਾਖ ਦੇ ਉੱਤੇ ਕਿ ਉਸੇ ਨੇ ਜਿਹੜਾ ਉਸ ਲਦਾਖ ਆਟੋਨਮਸ ਕੌਂਸਲ ਨੂੰ ਰਿਪਰੈਜ਼ੈਂਟ ਕਰਦਾ, ਉਹਨੇ ਪਿਕਚਰਸ ਟਵੀਟ ਕੀਤੀ। ਹੀ ਟਵੀਟਡ ਪਿਕਚਰਸ ਆਫ 2 ਨਿਊ ਚਾਈਨੀਜ਼ ਟਾਵਰਸ ostensibly clicked by herders from vantage points। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਇਹ ਕਿਹਾ ਵੀ ਹੌਟ ਸਪਰਿੰਗ ਜਿਹੜਾ ਹੈ ਮਾਰਸਮਿਕ ਲਾ ਪਾਸ ਲਦਾਖ 22 ਕਿਲੋਮੀਟਰ ਹੈ ਫੈਬਰੈਂਗ ਵਿਲੇਜ ਤੋਂ। ਔਰ ਇਸ ਸਾਰੇ ਦੇ ਨਾਲ ਇਹ ਬੜੀ ਕਲੀਅਰ ਇੰਡੀਕੇਸ਼ਨ ਹੈ ਕਿ ਚਾਈਨਾ ਆਪਣੀਆਂ ਪੱਕੀਆਂ ਜਿਹੜਾ ਉਹ ਅੱਡੇ ਵੀ ਬਣਾ ਰਿਹਾ ਔਰ ਉਹਨਾਂ ਨੇ ਕਮਿਊਨੀਕੇਸ਼ਨ ਇਸ ਲੈਵਲ ਤੇ ਡਿਵੈਲਪ ਕੀਤਾ। ਔਰ ਹੁਣ ਇਹ ਜਿਹੜੀਆਂ ਪਹਿਲਾਂ ਵੀ ਖਬਰਾਂ ਆਈਆਂ ਨੇ ਉਹਨਾਂ ਦੀ ਕੋਈ ਆਟੋਨਮਸ ਕੌਂਸਲ ਦੇ ਜਿਹੜੇ ਲੋਕ ਨੇ ਉਹ ਆਪਣੇ ਤੋਂ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਫਸਟ ਵਿਕਟਮ ਹੋਣਾ ਹੈ, ਇਹਨਾਂ ਨੇ ਤਾਂ ਮੂੰਹ ਖੋਲ੍ਹਣਾ ਹੀ ਨਹੀਂ ਹੈ, ਨਾ ਮੋਦੀ ਨੇ ਮੂੰਹ ਖੋਲ੍ਹਿਆ ਨਾ ਅਮਿਤ ਸ਼ਾਹ ਨੇ ਖੋਲ੍ਹਿਆ, ਪਰ ਇਸ ਦਾ ਮਤਲਬ ਹੈ ਵੀ ਚਾਈਨਾ ਇਹਨਾਂ ਨੂੰ ਇਹ ਮੈਸੇਜ ਦੇ ਰਿਹਾ ਹੈ। ਇਹ ਵੀ ਇੱਕ ਪ੍ਰੈਸ਼ਰ ਟੈਕਟਿਕ ਵੀ ਹੈ, ਲੇਕਿਨ ਚਾਈਨਾ ਨੇ 15 ਮੀਟਿੰਗਸ ਕਮਾਂਡਰ ਲੈਵਲ ਦੇ ਬਾਵਜੂਦ ਇੱਥੋਂ ਆਪਣੀ ਪੋਜੀਸ਼ਨ ਵਿਦਡਰਾ ਨਹੀਂ ਕੀਤੀ। ਸੋ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਭਾਈ ਇਹ ਥਾਵਾਂ ਸਾਨੂੰ ਹੀ ਬਿਲੋਂਗ ਕਰਦੀਆਂ ਨੇ ਔਰ ਅਸੀਂ ਹੀ ਇਸ ਦੇ ਮਾਲਕ ਹੈ। ਔਰ ਜਿਵੇਂ ਅਸੀਂ ਸਾਡਾ ਫਾਈਨਲ ਸੈਗਮੈਂਟ ਰੂਹਾਨੀਅਤ ਦਾ ਹੁੰਦਾ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਹੈ, ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਏ, ਸਤਿਗੁਰ ਮਿਲੀਐ ਸਦ ਭੈ ਰਚੈ ਆਪ ਵਸੈ ਮਨ ਆਏ, ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ। ਰਹਾਉ ਦੀ ਤੁਕ ਤੋਂ ਅਸੀਂ ਵਿਚਾਰ ਕਰਦੇ ਹਾਂ ਉਸ ਨੂੰ ਕੇਂਦਰੀ ਨੁਕਤਾ ਮੰਨ ਕੇ ਕਿ ਹੇ ਮੇਰੇ ਵੀਰ, ਹੇ ਮੇਰੇ ਭਰਾ, ਹੇ ਮੇਰੇ ਬ੍ਰਦਰ, ਭਾਈ ਰੇ ਗੁਰਮੁਖ ਬੂਝੈ ਕੋਈ। ਕਿਸੇ ਗੁਰਮੁਖ ਨੂੰ ਹੀ ਇਸ ਅਸਲੀਅਤ ਦੀ, ਇਸ ਤੱਤ ਦੀ, ਇਸ ਅਲਟੀਮੇਟ ਟਰੂਥ ਦੀ, ਇਸ ਰਿਐਲਿਟੀ ਦੀ ਸਮਝ ਆਉਂਦੀ ਹੈ। ਬਿਨ ਬੂਝੇ ਕਰਮ ਕਵਾਵਣੇ ਜਨਮ ਪਦਾਰਥ ਖੋਏ। ਜੇ ਤੁਸੀਂ ਕਿ ਉਹ ਵਾਹਿਗੁਰੂ ਅਲਟੀਮੇਟ ਟਰੂਥ ਹੈ, ਇਸ ਸੱਚਾਈ ਨੂੰ ਸਮਝੇ ਬਿਨਾ ਜ਼ਿੰਦਗੀ ਮਾਇਆ ਦੇ ਵਿੱਚ ਵਿਕਾਰਾਂ ਦੇ ਵਿੱਚ ਗੁਜ਼ਾਰ ਦਿੰਦੇ ਹੋ ਤੇ ਫਿਰ ਇਹ ਹੈ ਜਨਮ ਪਦਾਰਥ ਖੋਏ। ਤੁਸੀਂ ਇੱਕ ਉਹ ਕੀਮਤੀ ਸ਼ੈ ਜਿਹੜੀ ਹਿਊਮਨ ਬੀਇੰਗ ਦੇ ਤੌਰ ਤੇ, ਇਨਸਾਨੀ ਜਿੰਦ ਦੇ ਤੌਰ ਤੇ ਤੁਹਾਨੂੰ ਮਿਲੀ ਸੀ, ਉਸ ਨੂੰ ਤੁਸੀਂ ਗਵਾ ਦਿੰਦੇ ਹੋ। ਔਰ ਉਸ ਵਾਹਿਗੁਰੂ ਦੇ ਨਾਲ ਕਿਉਂ ਜੁੜਨਾ ਹੈ, ਵਾਹਿਗੁਰੂ ਦੀ ਇਬਾਦਤ 'ਚ, ਉਸ ਦੀ ਮੁਹੱਬਤ 'ਚ ਕਿਉਂ ਸਰਸ਼ਾਰ ਹੋਣਾ ਹੈ। ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਿ ਉਹ ਗੁਣਾਂ ਦਾ ਖਜ਼ਾਨਾ ਹੈ। ਰੱਬ ਉਸ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਇਨਫਿਨਿਟ ਹੈ। ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਏ। ਜੇ ਅਸੀਂ ਜ਼ਬਾਨੀ ਕਲਾਮੀ ਰੱਬ ਨਾਲ ਮੁਹੱਬਤ ਦਾ ਵੀ ਇਜ਼ਹਾਰ ਕਰੀਏ, ਬਦਨ ਹੁੰਦਾ ਬੋਲਣਾ, ਕਥਨ ਹੁੰਦਾ ਕਹਿਣਾ, ਕਿ ਜ਼ਬਾਨੀ ਕਲਾਮੀ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜੇ ਤੁਸੀਂ ਗੱਲੀ ਬਾਤੀ ਹੀ ਰੱਖੋਗੇ ਤਾਂ ਬਾਤਨ ਹੀ ਚੱਕ ਚਾਰ ਲਵਈ ਆ, ਕਿ ਤੁਸੀਂ ਗੱਲ ਕੀਤੀ ਕਿ ਜਿਵੇਂ ਤੁਸੀਂ 4 ਅਸਮਾਨ ਥੱਲੇ ਸੁੱਟ ਲੈਣੇ ਨੇ, ਪਰ ਨਾਲ ਹੀ ਇਹ ਯਾਦ ਕਰਵਾਇਆ ਸੀ ਕਿ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਰੱਬ ਨੂੰ ਤੁਸੀਂ ਸੱਚੀ ਮੁਹੱਬਤ ਦੇ ਨਾਲ ਦਿਲੋਂ ਪਿਆਰ ਕਰਕੇ ਪਾ ਸਕਦੇ ਹੋ। ਕਥਨੀ ਬਦਨੀ ਨਾ ਪਾਈ ਹੈ। ਜੇ ਸਿਰਫ ਜ਼ਬਾਨੀ ਕਲਾਮੀ ਹੈ ਤੇ ਉਸ ਰੱਬ ਨੇ ਨਹੀਂ ਮਿਲ ਕਿ ਹਉਮੈ ਵਿੱਚੋਂ ਜਾਏ, ਕਿਉਂਕਿ ਹਉਮੈ ਤੁਹਾਡੀ ਵਿੱਚੋਂ ਜਾ ਨਹੀਂ ਸਕਦੀ। ਸਤਿਗੁਰ ਮਿਲੀਏ ਸਦ ਭੈ ਰਚੈ। ਜਦੋਂ ਅਸੀਂ ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਨਾਲ ਸਾਡਾ ਮਿਲਾਪ ਹੁੰਦਾ ਹੈ ਤੇ ਸਾਡੇ ਅੰਦਰ ਰੱਬ ਦੀ, ਪਿਆਰੇ ਦੀ ਭੈ ਭਾਵਨਾ ਪਿਆਰ ਨੂੰ ਕਹਿੰਦੇ ਨੇ, ਭੈ ਡਰ ਨੂੰ ਕਹਿੰਦੇ ਨੇ। ਪਰ ਇਹ ਡਰ ਉਹ ਨਹੀਂ ਹੈ ਕਿ ਤੁਸੀਂ ਡੰਡੇ ਦਾ ਡਰ ਹੈ ਕਿ ਸਕੂਲ ਮਾਸਟਰ ਇਹ ਕਰ ਦੇਗਾ, ਰੱਬ ਇਵੇਂ ਨਹੀਂ ਹੈ। ਇਹ ਪਿਆਰ ਭਰਿਆ ਭਾਵ ਹੈ। ਜਦੋਂ ਤੁਸੀਂ ਰੱਬ ਦੀ ਮੁਹੱਬਤ ਦੇ ਵਿੱਚ, ਰੱਬ ਦੇ ਪਿਆਰ ਦੇ ਵਿੱਚ ਆਪਾ ਜਿਹੜਾ ਹੈ ਉਸ ਨੂੰ ਡੋਬ ਦਿੰਦੇ ਹੋ ਤੇ ਤੁਹਾਡੇ ਅੰਦਰ ਇੱਕ ਭੈ ਭਰਿਆ ਪਿਆਰ ਪੈਦਾ ਹੁੰਦਾ ਹੈ। ਆਪ ਵਸੈ ਮਨ ਆਇਓ, ਤੁਹਾਡੇ ਅੰਦਰ ਆ ਕੇ ਵਾਹਿਗੁਰੂ ਵਸਦਾ ਹੈ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ, ਪੀਵਤ ਹੂ ਪ੍ਰਵਾਨ ਪਿਆ ਪੂਰਾ ਸ਼ਬਦ ਸਮਾਏ। ਹੁਣ ਇਹ ਕੈਲੀਫੋਰਨੀਆ ਦੀ ਵਿਜ਼ਿਟ ਵੇਲੇ ਵੀ ਜਦੋਂ ਇਹ ਜ਼ਿਕਰ ਚੱਲ ਰਿਹਾ ਸੀ ਕਿ ਬੁੱਧੀ, ਇੰਟੈਲੈਕਟ ਔਰ ਰੂਹਾਨੀਅਤ ਇਹਦਾ ਕੀ ਸੰਬੰਧ ਹੈ, ਤੇ ਮੈਂ ਕਿਹਾ ਵੀ ਜਿੰਨੀ ਕਿ ਮੈਨੂੰ ਸਮਝ ਆਈ ਹੈ ਕਿ ਜਿੱਥੇ ਇੰਟੈਲੈਕਟ, ਬੁੱਧੀ ਮੁੱਕ ਜਾਂਦੀ ਹੈ ਉੱਥੋਂ ਰੱਬ ਦਾ ਸਫ਼ਰ ਸ਼ੁਰੂ ਹੁੰਦਾ ਹੈ। ਕਿਉਂਕਿ ਰੱਬ ਨਾਲ ਜੁੜਨਾ, ਰੱਬ ਨਾਲ ਮੁਹੱਬਤ, ਅਹਿਸਾਸ ਹੈ
ਉਹ ਤੁਸੀਂ ਮਹਿਸੂਸ ਕਰਦੇ ਹੋ, ਉਹਨੂੰ ਬਿਆਨਣ ਦੇ ਲਈ ਲਫ਼ਜ਼ ਨਹੀਂ ਨੇ। ਔਰ ਇਹੀ ਕਾਰਨ ਹੈ ਜਦੋਂ ਕਬੀਰ ਸਾਹਿਬ ਨੇ ਫਰਮਾਇਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਗੂੰਗਾ ਉਸ ਦਾ ਆਨੰਦ ਤਾਂ ਮਾਣ ਰਿਹਾ, ਉਸ ਦੇ ਅੰਦਰ ਉਸ ਮਿੱਠੇ ਨੂੰ ਮਾਣ ਰਿਹਾ, ਪਰ ਕਿਉਂਕਿ ਉਹ ਗੂੰਗਾ ਬਿਆਨ ਹੀ ਨਹੀਂ ਕਰ। ਇਸੇ ਤਰ੍ਹਾਂ ਜਦੋਂ ਤੁਸੀਂ ਇਸ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਹੋ, ਫਿਰ ਤੁਹਾਡੀ ਜੋ ਅਵਸਥਾ ਹੁੰਦੀ ਹੈ, ਔਰ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾ, ਜਿਨ੍ਹਾਂ ਦੇ ਕੋਲੋਂ ਕੰਤ ਹੈ, ਪਿਆਰ ਹੈ, ਉਹਨਾਂ ਦਾ ਵਜੂਦ ਰੰਗਿਆ ਹੋਇਆ ਉਹਦੇ ਪਿਆਰ 'ਚ, ਉਹ ਤਾਂ ਉਸ ਆਨੰਦ ਦੇ ਵਿੱਚ ਹੀ ਹੁੰਦੇ ਨੇ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹਨੂੰ ਲਫ਼ਜ਼ ਬਿਆਨ ਨਹੀਂ ਕਰ ਸਕਦੇ। ਬੁੱਧੀ ਲਫ਼ਜ਼ਾਂ ਦੇ ਦਾਇਰੇ 'ਚ ਹੈ, ਬੁੱਧੀ ਲੌਜਿਕ ਦੇ ਦਾਇਰੇ 'ਚ ਹੈ, ਬੁੱਧੀ ਰਾਈਟ ਤੇ ਰੋਂਗ ਦੇ ਦਾਇਰੇ 'ਚ ਹੈ। ਇਹ ਪਿਆਰ ਦੀ ਖੇਡ, ਆਪਣਾ ਆਪਾ ਰੱਬ ਦੇ ਹਵਾਲੇ ਕਰਨਾ, ਇਹ ਤਾਂ ਇਸ਼ਕ ਹਕੀਕੀ ਦਾ ਰਸਤਾ ਹੈ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਤੇ ਜਿਨ੍ਹਾਂ ਨੇ ਉਸ ਰੱਬ ਦੇ ਸਵਾਦ ਨੂੰ ਅਸਲੀ ਤੌਰ ਤੇ ਨਹੀਂ ਚੱਖਿਆ, ਉਹ ਡਰਾਮਾ ਕਰਦੇ ਨੇ, ਉਹ ਫਿਰ ਭਰਮ ਭੁਲਾਏ, ਉਹ ਭੁਲੇਖਿਆਂ ਦੇ ਵਿੱਚ ਪਏ ਹੋਏ, ਦੁਬਿਧਾ ਦੇ ਵਿੱਚ ਪਏ ਰਹਿੰਦੇ ਨੇ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ। ਇਹ ਐਸਾ ਸੱਚਾ ਹੈ ਅੰਮ੍ਰਿਤ ਰੂਪੀ ਰੱਬ ਦਾ ਨਾਂ, ਜਿਸ ਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪੀਵਤ ਹੂ ਪਰਵਾਨ ਪਿਆ, ਪੂਰਾ ਸ਼ਬਦ ਸਮਾਏ। ਜਿਨ ਚਾਖਿਆ, ਜਿਨੇ ਇਸ ਪ੍ਰੇਮ ਰਸ ਨੂੰ ਚਾਖਿਆ, ਉਹ ਉਸ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਉਹੀ ਉਸ ਸਵਾਦ ਨੂੰ ਜਿਸ ਨੇ ਮਾਣਿਆ, ਉਹੀ ਜਾਣਦਾ ਹੈ ਕਿ ਕੀ ਸਵਾਦ ਹੈ। ਆਪੇ ਦੇ ਤਾਂ ਪਾਈ ਹੈ, ਹੋਰ ਕਰਨਾ ਕਿਛੂ ਨਾ ਜਾਏ। ਦੇਵਨ ਵਾਲੇ ਕੇ ਹੱਥ ਦਾਤ ਹੈ, ਗੁਰਦੁਆਰੇ ਪਾਏ। ਜਿਹਾ ਕੀਤੋਨ ਤਿਹਾ ਹੋਆ, ਜਿਹੇ ਕਰਮ ਕਮਾਏ। ਹੁਣ ਇਹ ਵੀ ਕਿਹਨੂੰ ਰੱਬ ਨੇ ਆਪਣੇ ਸੱਚੇ ਪਿਆਰ ਦਾ ਇਹ ਰਸ ਪਿਆਣਾ, ਇਹ ਰੱਬ ਦੇ ਕੋਲ ਹੈ। ਕਰਤੇ ਹੱਥ ਵਡਿਆਈਆਂ ਉਹਦੇ ਕੋਲ ਹੈ ਕਿ ਉਸਨੇ ਕਿਵੇਂ ਤੁਹਾਨੂੰ ਵਡਿਆਣਾ। ਆਪ ਦੇ ਤਾਂ ਪਾਈ ਹੈ, ਹੋਰ ਕਰਨਾ ਕਛੂ ਨਾ ਜਾਏ। ਹੋਰ ਕੋਈ ਇਹ ਕਹੇ ਜੀ ਮੈਂ ਤਪ ਕੀਤਾ ਹੈ, ਮੈਂ ਜਪ ਕੀਤਾ ਹੈ, ਮੈਂ ਸੰਜਮ ਕੀਤਾ ਹੈ, ਮੈਂ ਬ੍ਰਹਮਚਾਰੀ ਹਾਂ, ਮੈਂ ਦਾਨੀ ਹਾਂ, ਮੈਂ ਫਲਾਣਾ ਹੈ, ਇਸ ਲਈ ਮੈਂ ਹੁਣ ਨਹੀਂ, ਇਹ ਨਹੀਂ ਹੈ। ਇਹ ਤਾਂ ਗੁਰੂ ਸਾਹਿਬ ਨੇ ਇਹ ਯਾਦ ਦਹਾਨੀ ਕਰਵਾਈ ਕਿ ਇੱਕ ਜਗੰਦਿਆਂ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਿਹਦੇ ਤੇ ਰਹਿਮਤ ਕਰਨੀ ਹੈ, ਇਹ ਰੱਬ ਦੇ ਕੋਲ ਹੈ। ਦੇਵਨ ਵਾਲੇ ਕੇ ਹੱਥ ਦਾਤ ਹੈ, ਉਹਦੇ ਕੋਲ ਦਾਤ ਹੈ। ਗੁਰਦੁਆਰੇ ਪਾਏ, ਗੁਰੂ ਦੇ ਦੁਆਰੇ, ਗੁਰੂ ਦੀ ਬਖਸ਼ਿਸ਼ ਨਾਲ ਉਹ ਮਿਲਦਾ ਹੈ। ਜਿਹਾ ਕੀਤੋਂ ਤੇਹੋ ਹੋਆ, ਜਿਹੇ ਕਰਮ ਕਮਾਏ। ਇਹ ਜਿਉਂ ਜਿਹੀ ਉਸ ਦੀ ਬਖਸ਼ਿਸ਼ ਹੁੰਦੀ ਹੈ, ਉਸ ਮੁਤਾਬਕ ਬੰਦਾ ਜ਼ਿੰਦਗੀ ਜਿਉਂਦਾ ਹੈ, ਔਰ ਉਸ ਮੁਤਾਬਕ ਉਸ ਦਾ ਜੀਵਨ ਬਣਦਾ ਹੈ। ਤੇ ਅਖੀਰ 'ਚ ਗੁਰੂ ਸਾਹਿਬ ਨੇ ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ, ਜਤ ਸਤ ਸੰਜਮ ਨਾਮ ਹੈ, ਵਿਣ ਨਾਵੈ ਨਿਰਮਲ ਨਾ ਹੋਏ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਕਿ ਜਤ ਸਤ ਸੰਜਮ, ਜਤ ਹੁੰਦਾ ਹੈ ਜਦੋਂ ਤੁਸੀਂ ਸੈਕਸ਼ੂਅਲ ਡਿਜ਼ਾਇਰਸ ਨੂੰ ਆਪਣੇ ਵਸ ਵਿੱਚ ਕਰਦੇ ਹੋ। ਸਤ ਹੈ ਜਦੋਂ ਤੁਸੀਂ ਕਹਿੰਦੇ ਹੋ ਜੀ ਮੈਂ ਸਤਵਾਦੀ ਹੋ ਕੇ ਜੀਵਨ ਜੀ ਰਿਹਾ। ਸੰਜਮ, ਜੀਵਨ ਦੇ ਅੰਦਰ ਡਿਸਪਲਨ ਦੇ ਵਿੱਚ ਰਹਿਣਾ। ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਿਹੜੇ ਕਰਮਾਂ ਦੇ ਰਾਹੀਂ ਰੱਬ ਨੂੰ ਪਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਅਲਟੀਮੇਟ ਨਾਮ ਜੇ ਅੰਦਰ ਤੁਹਾਡੇ ਵਸਦਾ ਹੈ ਤੇ ਤੁਸੀਂ ਜਤ ਸਤ ਸੰਜਮ ਇਹ ਸਾਰੇ ਆਟੋਮੈਟਿਕਲੀ ਧਾਰਨ ਹੁੰਦੇ ਨੇ। ਵਿਣ ਨਾਵੇ ਨਿਰਮਲ ਨਾ ਹੋਏ, ਇਹਨਾਂ ਕਰਮਾਂ ਦੇ ਨਾਲ ਤੁਹਾਡਾ ਮਨ ਸਾਫ਼ ਨਹੀਂ ਹੋਏਗਾ ਜਤ ਸਤ ਸੰਜਮ ਨਾਲ। ਜੇ ਤੁਸੀਂ ਨਿਰਮਲ ਹੋਣਾ ਤੇ ਵਾਹਿਗੁਰੂ ਦੇ ਨਾਮ ਦੇ ਉਸ ਖੰਡੇ ਦੇ ਨਾਲ, ਜਿਹੜਾ ਨਾਮ ਦਾ ਖੰਡਾ ਤੁਹਾਡੇ ਅੰਦਰ ਖੜਕੇਗਾ, ਪੂਰੇ ਭਾਗ ਨਾਮ ਮਨ ਵਸੈ। ਰੱਬ ਦੀ ਰਹਿਮਤ ਹੋਏ ਤੇ ਨਾਮ ਵਾਹਿਗੁਰੂ ਦਾ ਤੁਹਾਡੇ ਅੰਦਰ ਵਸਦਾ, ਸ਼ਬਦ ਮਿਲਾਵਾ ਹੋਏ। ਉਸ ਦਾ ਸੁਰਤ ਸ਼ਬਦ ਭਵ ਸਾਗਰ ਤਰੀਐ, ਇਹ ਮਿਲਾਪ ਉਸ ਰੱਬ ਦੀ ਰਹਿਮਤ ਨਾਲ ਹੁੰਦਾ। ਨਾਨਕ ਸਹਿਜੇ ਹੀ ਰੰਗ ਵਰਤਦਾ, ਕਿ ਰੱਬ ਦਾ ਮਿਲਣਾ ਵੀ ਸਹਿਜੇ 'ਚ ਹੈ, ਉਸ ਦੀ ਖੁਸ਼ੀ 'ਚ ਹੈ, ਉਸ ਦੇ ਆਨੰਦ 'ਚ ਹੈ। ਤੇ ਜਿਸ ਨੂੰ ਇਹ ਹਾਸਲ ਹੁੰਦਾ ਉਹ ਵੀ ਫਿਰ ਸਹਿਜ ਦੇ ਵਿੱਚ ਜਿਉਂਦਾ। ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਉਹ ਉਸ ਦੀ ਯਾਦ ਦੇ ਹਰ ਗੁਣ ਪਾਵੇ ਸੋਏ। ਸਹਿਜ ਦੇ ਰੰਗ ਵਿੱਚ ਜਿਉਂਦੇ ਆ, ਉਹ ਹਰੀ ਨੂੰ, ਰੱਬ ਦੇ ਗੁਣਾਂ ਨੂੰ ਧਾਰਨ ਕਰਦਾ ਹੈ, ਰੱਬ ਦੇ ਨਾਲ ਮਿਲਾਪ ਹੁੰਦਾ ਹੈ।
ਇਹ ਅੱਜ ਦਾ ਜੀ ਵਿਚਾਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਆਪਣੇ ਰਸਮ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।